ਫਿਰੋਜ਼ਪੁਰ ਡੀਸੀ ਦਾ ਆਰਡਰ ਸਾਹਮਣੇ ਆਇਆ। ਸਾਰੇ ਵਿਭਾਗਾਂ ਦੇ ਅਫਸਰਾਂ ਨੂੰ ਕਿਹਾ ਵੱਧ ਤੋਂ ਵੱਧ ਤਿਰੰਗੇ ਵੇਚੋ। ਡੀਸੀਆਂ ਨੂੰ ਕੋਈ ਕੰਮ ਨਹੀਂ ਹੈ ਤੇ ਅਫਸਰ ਜਿਹੜੇ ਲੱਖ 2-2 ਲੱਖ ਦੀ ਤਨਖਾਹ ਲੈਣ ਵਾਲੇ ਨੇ ਉਹ ਹੁਣ ਟੇਬਲ ਲਾ ਕੇ ਤਿਰੰਗੇ ਵੇਚ ਰਹੇ ਨੇ। ਜੰਮੂ ਕਸ਼ਮੀਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਘਰ ਘਰ ਤਿਰੰਗਾ ਮੁਹਿੰਮ ਦੇ ਲਈ ਲੋਕਾਂ ਨੂੰ ਕੌਮੀ ਝੰਡਾ ਖਰੀਦਣ ਲਈ ਮਜਬੂਰ ਕਰ ਰਿਹਾ ਔਰ ਉਹਨੇ ਕਿਹਾ ਵੀ ਇਹ ਜਿਹੜੀ ਵਤਨ ਪ੍ਰਸਤੀ ਹੁੰਦੀ ਹੈ ਕੁਦਰਤੀ ਹੁੰਦੀ ਹੈ, ਇਹਨੂੰ ਥੋਪਿਆ ਨਹੀਂ ਜਾ ਸਕਦਾ। ਸਟੂਡੈਂਟਸ ਨੂੰ ਫੋਰਸ ਕੀਤਾ ਜਾ ਰਿਹਾ ਹੈ, ਦੁਕਾਨਦਾਰਾਂ ਨੂੰ, ਕਰਮਚਾਰੀਆਂ ਨੂੰ ਕਿ ਭਾਈ ਇਹ ਪੈਸੇ ਲਾਓ, ਝੰਡੇ ਲਾਓ। ਜਿਹੜੇ ਇਸ ਮੁਹਿੰਮ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ। ਇਸ 'ਚੋਂ ਵੀ ਇਹ ਪੈਸਾ ਕਮਾਉਣ ਵਾਲੀ ਬਣਕ ਬਿਰਤੀ ਰੱਖਣਗੇ ਕਿ ਭਾਈ ਇਕੱਲੇ ਇਹੀ ਨਹੀਂ ਕਿ ਇਹਨਾਂ ਨੇ ਸਾਰਾ ਫਲੈਗ ਕੋਡ ਬਦਲ ਦਿੱਤਾ, ਖੱਦਰ ਦੀ ਥਾਂ ਪੋਲੀਐਸਟਰ ਦੇ ਲਾ ਤੇ ਉਹ ਅੱਗੇ ਚੜ੍ਹਨ ਉਤਾਰਨ ਦੀ ਲਾਈਨ ਹੁੰਦੀ ਸੀ ਉਹ ਵੀ ਕਿ ਜਿੱਥੇ ਮਰਜ਼ੀ ਲਾ ਲਓ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੀ ਘਰ ਘਰ ਤਿਰੰਗਾ ਮੁਹਿੰਮ ਦਾ ਸੱਚ ਹੋਣਾ ਜੱਗ ਜਾਰ ਹੋ ਰਿਹਾ। ਸੋ ਸਰਕਾਰੀ ਜ਼ੋਰ ਨਾਲ ਸਰਕਾਰੀ ਅਫਸਰਾਂ ਵੱਲੋਂ ਲੋਕਾਂ ਨੂੰ ਤਿਰੰਗੇ ਝੰਡੇ ਜਿਹੜੇ ਨੇ ਉਹ ਵੇਚੇ ਜਾ ਰਹੇ ਨੇ ਔਰ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਜ਼ਿਲ੍ਹਾ ਅਫਸਰਾਂ ਨੂੰ ਸਰਕਾਰੀ ਆਰਡਰ ਕੀਤੇ ਗਏ ਹਨ ਕਿ ਉਹ ਵੱਧ ਤੋਂ ਵੱਧ ਤਿਰੰਗੇ ਵੇਚਣ। ਔਰ ਦੂਸਰੇ ਪਾਸੇ ਥਾਂ ਥਾਂ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਔਰ ਕਾਰੋਬਾਰਾਂ ਤੇ ਜਿਹੜੇ ਬੜੇ ਹੀ ਉਤਸ਼ਾਹ ਤੇ ਚਾਅ ਨਾਲ ਜਿਹੜੇ ਖਾਲਸਾਈ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਬਣਕ ਬਿਰਤੀ ਦੀ ਗੱਲ ਹੁੰਦੀ ਹੈ, ਬਣਕ ਬਾਣੀਏ ਨੂੰ ਕਹਿੰਦੇ ਨੇ, ਕੱਲਾ ਇਹੀ ਨਹੀਂ ਕਿ ਮੋਦੀ ਅਮਿਤ ਸ਼ਾਹ ਜਿਹੜੀ ਕਾਤਲਾਂ ਦੀ ਜੋੜੀ 2002 'ਚ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਔਰ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਵਾਲੇ, ਜਿੱਥੇ ਉਹ ਪਿਛਲੀ ਅੱਧੀ ਸਦੀ ਤੋਂ ਵੀ ਜ਼ਿਆਦਾ ਉਹਨਾਂ ਨੇ ਕੱਛ ਔਰ ਉਸ ਇਲਾਕੇ ਦੀਆਂ ਬਿਲਕੁਲ ਰੇਤਲੀਆਂ ਜ਼ਮੀਨਾਂ ਨੂੰ ਜਿਹੜਾ ਉਹ ਆਬਾਦ ਕੀਤਾ ਔਰ ਉਸ ਖਿੱਤੇ ਨੂੰ ਜਿਹੜਾ ਨਰਮਾ ਕਪਾਹ ਦੀ ਇੱਕ ਵੱਡੀ ਮੰਡੀ ਬਣਾਇਆ, ਉਹਨਾਂ ਦੇ ਖਿਲਾਫ ਕਿਵੇਂ ਗੁੰਡਾਗਰਦੀ ਔਰ ਕਾਰਵਾਈ ਕਰਕੇ ਉਹਨਾਂ ਨੂੰ ਡਿਸਪੋਜ਼ੈਸ ਕੀਤਾ ਗਿਆ। ਔਰ ਇਹਨਾਂ ਦੇ ਕੋਲ ਇੱਕ ਜਿਹੜੀ ਮੁਹਾਰਤ ਹੈ ਉਹ ਹੈ ਸੌਦਾ ਵੇਚਣਾ ਕਿਵੇਂ, ਔਰ ਸੌਦਾ ਕੁਛ ਵੀ ਨਾ ਹੋਏ ਉਹਨੂੰ ਇਸ ਢੰਗ ਨਾਲ ਪ੍ਰੋਪੇਗੇਟ ਕਰਦੇ ਨੇ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਇਹਨਾਂ ਦੇ ਪੀਰੀਅਡ 'ਚ 2014 ਤੋਂ 50 ਤੋਂ ਜ਼ਿਆਦਾ ਇਸ ਕਿਸਮ ਦੀਆਂ ਮੁਹਿੰਮਾਂ, ਕਦੇ ਸਫਾਈ ਅਭਿਆਨ, ਕਦੇ ਘਰ ਘਰ ਫਲਾਣਾ, ਕਦੇ ਤਾਲੀ ਠੋਕੋ, ਕਦੇ ਕੋਵਿਡ 'ਚ 43 ਲੱਖ ਲੋਕ ਮਰ ਗਏ, ਇਹ ਥਾਲੀ ਬਜਾਓ, ਹੰਟਰ ਬਜਾਓ, ਫਲਾਣਾ ਕਰੋ, ਇਹ ਸਾਰੇ ਜਿਹੜੇ ਨੇ ਔਰ ਇਹਨੇ ਔਰ ਔਰਗਨਾਈਜ਼ ਤਰੀਕੇ ਨਾਲ ਉਹ ਸਾਰੇ ਕ੍ਰਿਮੀਨਲ ਅਮਿਤਾਭ ਬੱਚਨ ਵਰਗੇ ਦੂਜੇ ਤੀਜੇ ਕਿਸੇ ਨੂੰ ਬ੍ਰਾਂਡ ਐਂਬੈਸਡਰ ਬਣਾ, ਕਿਸੇ ਨੂੰ ਇੱਧਰ ਕਰ, ਕਿਸੇ ਨੂੰ ਉੱਧਰ ਕਰ, ਉਹਨਾਂ ਨੂੰ ਲਿਆ ਕੇ ਖੜਾ ਕਰ ਦਿੰਦੇ ਨੇ। ਔਰ ਜਿਹੜੀ ਜਿਸ ਕਿਸਮ ਦੀ ਆਵਾਮ ਉੱਥੇ ਹੈ ਉਸ ਕਿਸਮ ਦੇ ਉਹ ਵੀ ਉਹਨਾਂ ਦੇ ਮਗਰ ਲੱਗੇ ਹੁੰਦੇ ਨੇ। ਔਰ ਇਸੇ ਥੱਲੇ ਹੀ ਅਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਭਾਈ ਇਹ ਜਿਹੜੀ ਇਹਨਾਂ ਦੀ ਬਿਲਕੁਲ ਫੇਲਿਓਰ ਹੈ। 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਮੋਦੀ ਦੇ ਹੁੰਦਿਆਂ ਚੀਨ ਨੇ ਕੋਈ ਜੁੱਤੀਆਂ ਵੀ ਖਾਧੀਆਂ, ਦੂਜੇ ਵੀ। ਹੁਣ ਜਿਹੜਾ ਜਿੰਨਾ ਵੱਡਾ ਲੂਜ਼ਰ ਹੈ ਜਿਸ ਪਾਸਿਓਂ, ਉਹ ਉਹਨੂੰ ਉਵੇਂ ਹੀ ਪ੍ਰੋਪੇਗੇਟ ਕਰਨਾ ਚਾਹੁੰਦਾ ਜੀ ਅਸੀਂ ਵੱਡੇ ਗੇਨਰ ਹਾਂ, ਅਸੀਂ ਤਾਂ ਬਹੁਤ ਵੱਡੇ ਪੈਟਰੀਓਟ ਨੇ। ਸਾਰੀ ਆਜ਼ਾਦੀ ਲਹਿਰ ਦੇ ਵਿੱਚ RSS ਦੀ ਕੋਈ ਕੰਟਰੀਬਿਊਸ਼ਨ ਨਹੀਂ। ਇਹਨਾਂ ਦਾ ਹਿੰਦੂਤਵਾ ਦਾ ਪਿਓ ਸਾਵਰਕਰ, ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਮਾਫੀ ਮੰਗ ਕੇ ਕਾਲੇ ਪਾਣੀ ਜੇਲ੍ਹ 'ਚੋਂ ਨਿਕਲੇ, 3 ਵਾਰ ਮਾਫੀ ਦੀਆਂ ਚਿੱਠੀਆਂ ਲਿਖੀਆਂ। ਹੁਣ ਖਾ ਤੇ ਉਹਨਾਂ ਨੂੰ ਆਪਣਾ ਇਹ ਅਹਿਸਾਸੇ ਕਮਤਰੀ ਰਿਹਾ ਵੀ ਅਸੀਂ ਤਾਂ ਪਿੱਠੂ ਸੀ ਅੰਗਰੇਜ਼ਾਂ ਦੇ ਔਰ ਸਾਡੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਇਸੇ ਤਰੀਕੇ ਦੇ ਨਾਲ ਇਹ ਆਪ ਕੋਵਿਡ ਜਿਹੜੇ ਨੇ ਇਹਨਾਂ ਨੇ ਚੀਨ ਦੇ ਸਾਹਮਣੇ ਜਿਹੜਾ ਉਹ ਚੂੰ ਨਹੀਂ ਕਰਕੇ ਰਾਜੀ। ਉਹਨਾਂ ਨੇ ਕਿਹਾ ਜੀ ਆ 75 ਸਾਲਾਂ ਦੇ ਥੱਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਔਰ ਫਲਾਣਾ ਤੇ ਟਿਮਕਾ 20 ਕਰੋੜ ਘਰਾਂ ਦੇ ਉੱਤੇ ਤਿਰੰਗੇ ਲੱਗਣਗੇ। ਸਾਨੂੰ ਵੀ ਇਹ ਲੱਗਦਾ ਸੀ ਕਿ ਭਾਈ ਚਲੋ ਇਹਦੇ 'ਚੋਂ ਧਿਆਨ ਵੀ ਦੂਜੇ ਪਾਸੇ ਹਟਾਉਣਾ ਚਾਹੁੰਦੇ ਨੇ। ਉੱਥੇ ਮਹਿੰਗਾਈ ਇੰਨੀ ਹੋਈ ਹੈ, ਇਕੋਨਮੀ ਦਾ ਬੁਰਾ ਹਾਲ ਹੈ। ਪਰ ਇਸ 'ਚੋਂ ਵੀ ਇਹ ਪੈਸਾ ਕਮਾਉਣ ਵਾਲੀ ਬਣਕ ਬਿਰਤੀ ਰੱਖਣਗੇ ਕਿ ਭਾਈ ਇਕੱਲੇ ਇਹੀ ਨਹੀਂ ਕਿ ਇਹਨਾਂ ਨੇ ਸਾਰਾ ਫਲੈਗ ਕੋਡ ਬਦਲ ਦਿੱਤਾ, ਖੱਦਰ ਦੀ ਥਾਂ ਪੋਲੀਐਸਟਰ ਦੇ ਲਾ ਤੇ
ਉਹ ਅੱਗੇ ਚੜ੍ਹਨ ਉਤਾਰਨ ਦੀ ਲਾਈਨ ਹੁੰਦੀ ਸੀ, ਉਹ ਵੀ ਕਿ ਜਿੱਥੇ ਮਰਜ਼ੀ ਲਾ ਲਓ, ਕਿ ਇਹਨੂੰ ਵੀ ਇਹ ਆਮਦਨ ਦਾ ਸਾਧਨ, ਪੈਸਾ ਬਣਾਉਣ ਦਾ ਸਾਧਨ ਬਣਾਉਣਗੇ। ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਸੀ ਵੀ ਇਹਨਾਂ ਨੇ ਪੰਜਾਬ ਔਰ ਕਸ਼ਮੀਰ ਨੂੰ ਹੀ ਫੋਕਸ ਰੱਖ ਕੇ ਇਸ ਸਾਰੇ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਇੱਥੇ ਹੀ ਕਰਨਾ ਹੈ, ਇਹਨੂੰ ਯਕੀਨੀ ਬਣਾਓ, ਕਿਉਂਕਿ ਚੈਲੰਜ ਹੀ ਦੋਵਾਂ ਪਾਸਿਆਂ ਤੋਂ ਹੈ ਜੀ। ਲੇਕਿਨ ਈਵਨ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਵੀ ਇਹਨੂੰ ਇਹ ਮਨੀ ਮੇਕਿੰਗ ਵੀ ਬਣਾਉਣਗੇ ਔਰ ਫੋਰਸ ਕਰਨਗੇ ਉਹ ਡਿਪਟੀ ਕਮਿਸ਼ਨਰਜ਼, ਐਡਮਿਨਿਸਟ੍ਰੇਟਰਜ਼, CMO, ਸਕੂਲ ਪ੍ਰਿੰਸੀਪਲਸ ਜਾਂ ਦੂਜੇ ਜਿਨ੍ਹਾਂ ਦਾ ਕੰਮ ਇੱਕ ਦਾ ਐਜੂਕੇਸ਼ਨ ਹੈ, ਇੱਕ ਦਾ ਹੈਲਥ ਹੈ, ਇੱਕ ਦਾ ਐਡਮਿਨਿਸਟ੍ਰੇਸ਼ਨ ਹੈ, ਉਹ ਸਾਰੇ ਇਸ ਕੰਮੇ ਲਾਏ ਹੋਏ ਨੇ ਵੀ ਉਹਨਾਂ ਨੇ ਤਿਰੰਗੇ ਵੇਚਣੇ ਨੇ। 20 ਰੁਪਏ ਕੀਮਤ ਰੱਖੀ ਔਰ ਕਈ ਥਾਵਾਂ ਤੇ ਜਿਹੜਾ ਜਿਵੇਂ ਆਇਆ ਕਿ ਜੀ ਉਹ ਰਾਸ਼ਨ ਕਾਰਡਾਂ ਵਾਲਿਆਂ ਨੂੰ ਕਿਹਾ ਜੀ ਜੇ ਤੁਸੀਂ ਨਹੀਂ ਖਰੀਦਦੇ ਤੇ ਤੁਹਾਡੀ ਜਿਹੜੀ ਹੈ ਤੁਹਾਨੂੰ ਰਾਸ਼ਨ ਕਾਰਡ ਤੋਂ ਜਿਹੜੀ ਮਿਲਦੀ ਹੈ ਸਬਸਿਡੀ ਉਹ ਖਤਮ ਹੋ ਜਾਏਗੀ। ਹੁਣ ਅੱਜ ਇਹ ਇੱਕ ਫਿਰੋਜ਼ਪੁਰ DC ਦਾ ਆਰਡਰ ਸਾਹਮਣੇ ਆਇਆ, ਉਹਨਾਂ ਨੇ ਇਸ ਨਾਲ ਕਾਪੀ ਹੈ, ਸਾਰੇ ਵਿਭਾਗਾਂ ਦੇ ਅਫਸਰਾਂ ਨੂੰ ਕਿਹਾ ਵੱਧ ਤੋਂ ਵੱਧ ਤਿਰੰਗੇ ਵੇਚੋ। ਹੁਣ ਇਹ DCਆਂ ਨੂੰ ਕੋਈ ਕੰਮ ਨਹੀਂ ਹੈ ਤੇ ਅਫਸਰ ਜਿਹੜੇ ਲੱਖ 2-2 ਲੱਖ ਦੀ ਤਨਖਾਹ ਲੈਣ ਵਾਲੇ ਨੇ ਉਹ ਹੁਣ ਟੇਬਲ ਲਾ ਕੇ ਤਿਰੰਗੇ ਵੇਚ ਰਹੇ ਨੇ। ਹੁਣ ਕੱਲਾ ਇਹੀ ਨਹੀਂ, ਔਰ ਇਹ ਕਸ਼ਮੀਰ ਦੇ ਹਵਾਲੇ ਨਾਲ ਅਸੀਂ ਰੈਫਰ ਤਾਂ ਜ਼ਰੂਰ ਕੀਤਾ ਸੀ, ਲੇਕਿਨ ਅੱਜ ਜਦੋਂ ਸਾਬਕਾ ਜਿਹੜੀ ਚੀਫ ਮਿਨਿਸਟਰ ਹੈ ਜੰਮੂ ਕਸ਼ਮੀਰ ਦੀ ਮਹਿਬੂਬਾ ਮੁਫਤੀ, ਉਹਨੇ ਟਵੀਟ ਕੀਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਜੰਮੂ ਕਸ਼ਮੀਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਘਰ ਘਰ ਤਿਰੰਗਾ ਮੁਹਿੰਮ ਦੇ ਲਈ ਲੋਕਾਂ ਨੂੰ ਕੌਮੀ ਝੰਡਾ ਖਰੀਦਣ ਲਈ ਮਜਬੂਰ ਕਰ ਰਿਹਾ ਔਰ ਉਹਨੇ ਕਿਹਾ ਵੀ ਇਹ ਜਿਹੜੀ ਵਤਨ ਪ੍ਰਸਤੀ ਹੁੰਦੀ ਹੈ, ਕੁਦਰਤੀ ਹੁੰਦੀ ਹੈ, ਇਹਨੂੰ ਥੋਪਿਆ ਨਹੀਂ ਜਾ ਸਕਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਮੁਹਿੰਮ ਹੈ, ਉਹਨੇ ਟਵਿੱਟਰ ਦੇ ਉੱਤੇ ਮਹਿਬੂਬਾ ਨੇ ਕਿਹਾ ਕਿ ਸਾਊਥ ਕਸ਼ਮੀਰ ਦੇ ਅਨੰਤਨਾਗ ਡਿਸਟ੍ਰਿਕਟ ਦੇ ਬਿਜਬਿਹੜਾ ਮਿਊਨਿਸਪੈਲਿਟੀ ਵੱਲੋਂ ਇੱਕ ਵਹੀਕਲ, ਇੱਕ ਗੱਡੀ ਦੀ ਛੱਤ ਦੇ ਉੱਤੇ ਲਾਊਡ ਸਪੀਕਰ ਲਾਇਆ ਹੋਇਆ ਔਰ ਇਹਦੇ ਤਹਿਤ ਜਦੋਂ ਬਾਜ਼ਾਰ 'ਚੋਂ ਵਹੀਕਲ ਗੁਜ਼ਰ ਰਹੀ ਹੈ ਦੁਕਾਨਦਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ 20-20 ਰੁਪਏ ਜਮ੍ਹਾਂ ਕਰਾਓ, ਤਿਰੰਗਾ ਲਾਓ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਟੂਡੈਂਟਸ ਨੂੰ ਫੋਰਸ ਕੀਤਾ ਜਾ ਰਿਹਾ ਹੈ, ਦੁਕਾਨਦਾਰਾਂ ਨੂੰ, ਕਰਮਚਾਰੀਆਂ ਨੂੰ ਕਿ ਭਾਈ ਇਹ ਪੈਸੇ ਲਾਓ ਔਰ ਝੰਡੇ ਲਾਓ। ਔਰ ਨਾਲ ਦੀ ਨਾਲ ਉਹਨੇ ਕਿਹਾ ਵੀ ਜਿਹੜਾ ਵੀ ਇਹਨੂੰ ਨਹੀਂ ਕਰੇਗਾ, ਇਹ ਕਸ਼ਮੀਰੀ ਜ਼ਬਾਨ 'ਚੋਂ ਬੋਲ ਕੇ ਅਨਾਉਂਸ ਕਰ ਰਹੇ ਨੇ ਸਥਾਨਕ ਵਾਸੀਆਂ ਨੂੰ ਕਿ ਜਿਹੜੇ ਇਸ ਮੁਹਿੰਮ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ। ਔਰ ਮਹਿਬੂਬਾ ਮੁਫਤੀ ਨੇ ਕਿਹਾ ਵੀ ਇਹ ਜਿਹੜਾ ਪਾਰਟ ਹੈ ਇਹ ਤਾਂ ਇਵੇਂ ਲੱਗਦਾ ਹੈ ਕਿ ਜਿਵੇਂ ਕਸ਼ਮੀਰ ਦੁਸ਼ਮਣ ਦਾ ਇਲਾਕਾ ਹੋਏ ਤੇ ਜਿਸ ਤੇ ਕਬਜ਼ਾ ਕਰਨ ਦੀ ਲੋੜ ਹੈ ਔਰ ਇਹ ਜਿਹੜੀ ਵਤਨ ਪ੍ਰਸਤੀ ਹੁੰਦੀ ਹੈ, ਕੁਦਰਤੀ ਹੁੰਦੀ ਹੈ, ਇਹਨੂੰ ਥੋਪਿਆ ਨਹੀਂ ਜਾ ਸਕਦਾ। ਸੋ ਇਹ ਕਿਉਂਕਿ ਰਿਕਾਰਡਡ ਸਬੂਤ ਸਾਹਮਣੇ ਆ ਗਏ ਨੇ ਦੋਵੇਂ ਪਾਸਿਓਂ ਹੀ ਕਿ ਭਾਈ ਇਹਨਾਂ ਦਾ ਕਿੰਨਾ ਜ਼ੋਰ ਲੱਗਾ ਹੋਇਆ ਇਸ ਸਾਰੇ ਦੇ ਉੱਤੇ। ਦੂਸਰੇ ਪਾਸੇ ਅਸੀਂ ਸਮਝਦੇ ਹਾਂ ਕਿ ਭਾਈ ਇਸ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਨੇ ਕਿ ਇਹਨਾਂ ਦੀ ਗਰੀਡ ਬਣਕ ਬਿਰਤੀ ਤਾਂ ਹੈ ਹੀ ਹੈ ਕਿ ਲੋਕਾਂ ਦੇ ਵਿੱਚ ਕੋਈ ਤਿਰੰਗੇ ਦੀ ਮੁਹੱਬਤ ਨਹੀਂ ਹੈ। ਜੇ ਅਦਰਵਾਈਜ਼ ਇਹ ਮੁਹਿੰਮ ਜਿੰਨੀ ਇਹਨਾਂ ਨੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਹੈ, ਇੱਕ ਪਾਸੇ ਉਹ ਨੇ ਕੇਸਰੀ ਚਲਾਉਣ ਵਾਲੇ ਜਿਹੜੇ ਕੇਸਰੀ ਨੂੰ ਸਮਝਦੇ ਨੇ ਭਾਈ ਇਹ ਤਾਂ 4 ਸਦੀਆਂ ਦਾ ਜਿਹੜੇ ਖੂਨ ਦੇ ਰੰਗ 'ਚ ਰੰਗਿਆ, ਇਹ ਸਾਡੀ ਸ਼ਹੀਦਾਂ ਦੀ ਵਿਰਾਸਤ ਹੈ। ਜਿਹੜਾ ਝੰਡਾ ਚਲਾਉਂਦਾ ਹੈ ਉਹ ਫਿਰ ਸਿਰ ਦੇਣ ਲਈ ਵੀ ਤਿਆਰ ਹੁੰਦਾ ਹੈ। ਔਰ ਇਹੀ ਗੱਲ ਇੱਕ ਹੋਰ ਮੈਂ ਵੀਡੀਓ 'ਚ ਇੱਕ ਗੁਰਸਿੱਖ ਵੀਰ ਦੀ ਦੇਖ ਰਿਹਾ ਸੀ, ਉਹਨੇ ਕਿਹਾ ਜੀ ਇਹ ਝੰਡੇ ਮੁਲਕਾਂ ਦੇ ਚੜ੍ਹਦੇ ਨੇ, ਉਤਾਰ ਲਏ ਜਾਂਦੇ ਨੇ, ਵੇਚੇ ਜਾ ਰਹੇ ਨੇ। ਇਹ ਕੇਸਰੀ ਨਿਸ਼ਾਨ ਐਸਾ ਜਿੱਥੇ ਇੱਕ ਵਾਰੀ ਝੁੱਲ ਜਾਂਦਾ ਹੈ ਫਿਰ ਝੁੱਲਦਾ ਹੀ ਰਹਿੰਦਾ ਹੈ। ਔਰ ਇਹੀ ਫਰਕ ਦੱਸ ਦਿੰਦਾ ਹੈ ਕਿ ਤੁਹਾਡੀ ਔਕਾਤ ਕੀ ਹੈ ਔਰ ਸਿੱਖ ਕੌਮ ਦੀ ਔਕਾਤ ਕੀ ਹੈ। ਔਰ ਇੱਕ ਨੇ ਵੀਰ ਨੇ ਜਿਹਨੇ ਇੱਕ ਪਿਕਚਰ ਕੇਸਰੀ ਨਿਸ਼ਾਨ ਸਾਹਿਬ ਦੇ ਉੱਤੇ ਬਾਜ ਬੈਠਾ ਔਰ ਉਹਨੇ ਥੱਲੇ ਕਪਲੇਟ ਲਿਖਿਆ, ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ ਵੇਖਣਾ, ਬਸ ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ। ਔਰ ਦਰਸ਼ਕ ਦੇਖ ਸਕਦੇ ਨੇ ਉਸ ਦੀ। ਸੋ ਇੱਕ ਪਾਸੇ ਇਹ ਜਿਹੜੇ ਇਸ਼ਕ ਦੇ ਵਿੱਚ ਰੱਤੇ ਹੋਏ ਜਿਹੜੇ ਗੁਰਸਿੱਖ ਵੀਰ ਭੈਣਾਂ ਨੇ ਉਹ ਚਾਹ ਦੇ ਨਾਲ ਥਾਂ ਥਾਈਂ ਆਲਰੇਡੀ ਅਜੇ 13 ਅਗਸਤ ਆਉਣਾ, ਕਈ ਥਾਂ ਮੋਟਰਸਾਈਕਲਾਂ ਤੇ ਦੂਜਿਆਂ ਤੇ ਲਾ ਕੇ ਪਹਿਲਾਂ ਹੀ ਸ਼ਹਿਰਾਂ 'ਚੋਂ ਗੇੜੇ ਦੇ ਰਹੇ ਨੇ ਦੱਸਣ ਦੇ ਲਈ ਵੀ ਅਸੀਂ ਆਪਣਾ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਮਾਰਚ ਕਰ ਰਹੇ। ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪਹਿਲਾਂ ਤਾਂ ਇੰਡੀਆ ਨਾਂ ਦਾ ਕੋਈ ਦੇਸ਼ ਜਿਹੜਾ ਉਹ ਐਗਜ਼ਿਸਟਿੰਗ, ਜਿਸ ਮੁਲਕ ਦਾ ਨਾ ਹੀ ਕਦੇ ਇਹ ਵੀ ਸੁਣਿਆ ਕਿ ਵੀ ਇੱਕ ਇਹ ਇੰਡੀਆ ਵੀ ਹੈ, ਭਾਰਤ ਵੀ ਹੈ, ਹਿੰਦੁਸਤਾਨ ਵੀ ਹੈ,
ਤੇ ਆਰੀਆਵਰਤ ਵੀ ਹੈ ਇਹਨਾਂ ਦਾ। ਤਾਂ ਇਹ ਤਾਂ ਉਹਨੂੰ ਮੰਨਦੇ ਹੀ ਨਹੀਂ ਹੈ, ਜਿਵੇਂ ਤਿਰੰਗੇ ਨੂੰ ਨਹੀਂ ਮੰਨਦੇ ਤਾਂ ਨਾ ਹੀ ਉਹਦਾ ਆਰੀਆਵਰਤ ਕਹਿੰਦੇ ਨੇ। ਫਿਰ ਕਨਸਟੀਟਿਊਸ਼ਨ ਦੇ ਵਿੱਚ ਭਾਰਤ ਲਫ਼ਜ਼ ਆਇਆ, ਆਮ ਹਿਸਟੋਰੀਕਲ ਔਰ ਦੂਜਿਆਂ 'ਚ ਹਿੰਦੁਸਤਾਨ ਕਿਹਾ ਜਾਂਦਾ ਹੈ। ਅੰਗਰੇਜ਼ ਇੰਡੀਆ, ਇਹ UN ਦੇ ਵਿੱਚ ਇੰਡੀਆ ਦੇ ਨਾਂ ਥੱਲੇ ਵੜੇ ਹੋਏ ਨੇ, ਭਾਰਤ ਤਾਂ ਨਹੀਂ ਹੈ। ਜਦੋਂ ਤੁਸੀਂ ਦੇਖਦੇ ਹੋ ਵੀ ਪਹਿਲਾਂ ਤਾਂ ਤੁਸੀਂ ਆਪਣਾ ਦੇਸ਼ ਦਾ ਨਾਂ ਹੀ ਰੱਖ ਲਓ ਵੀ ਕੀ ਹੈ, ਝੰਡਾ ਤਾਂ ਬਾਅਦ 'ਚ ਦੇਖਿਓ ਵੀ ਕੀ ਹੈ। ਪਰ ਕਿਉਂਕਿ ਜਦੋਂ ਸਭ ਕੁਝ ਹੀ ਆਰਟੀਫਿਸ਼ੀਅਲਿਟੀ 'ਤੇ ਖੜਾ ਕੀਤਾ ਹੋਇਆ ਹੈ ਤੇ ਇੱਧਰ ਉਹ ਸੱਚ ਹੱਕ ਇਨਸਾਫ ਦਾ ਜਿਹੜਾ ਅਲੰਬਰਦਾਰ ਪਹਿਰੇਦਾਰ ਨਿਸ਼ਾਨ ਸਾਹਿਬ ਹੈ, ਜਿਹੜਾ ਸੈਂਕੜਿਆਂ ਫੁੱਟ ਉੱਚਾ ਝੂਲਦਾ ਹਰ ਗੁਰਦੁਆਰੇ ਦੇ ਉੱਤੇ, ਜਿਹੜਾ ਸਰਬੱਤ ਦੇ ਭਲੇ ਦਾ ਸੁਨੇਹਾ ਵੀ ਦਿੰਦਾ ਹੈ ਕਿ ਭਾਈ ਆ ਜਾਓ, ਕੋਈ ਵੀ ਭੁੱਖਾ ਪਿਆਸਾ ਨੰਗਾ ਲੋੜਵੰਦ ਜਾਂ ਜਿਹੜਾ ਮਹਿਫੂਜ਼ ਨਹੀਂ ਹੈ ਉਹਨੂੰ ਇਹ ਕੇਸਰੀ ਨਿਸ਼ਾਨ ਪ੍ਰੋਟੈਕਸ਼ਨ ਵੀ ਦਿੰਦਾ ਹੈ। ਤੇ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਹ ਕੇਸਰੀ ਨਿਸ਼ਾਨ ਚੜਾਉਣ ਵਾਲੇ ਗੁਰੂ ਕੇ ਸਿੱਖ, ਗੁਰੂ ਕਾ ਖਾਲਸਾ ਸੋਵਰਨ ਹੈ, ਉਸ ਦਾ ਪਾਤਸ਼ਾਹੀ ਦਾਵਾ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।